ਅਗਲੀ ਖਬਰ ਵੱਲ ਚਲੀਏ। ਈਰਾਨ ਦੇ ਨਾਲ ਕਹਿੰਦੇ ਵੀ ਯੂਐਸਏ ਦੀ ਉੱਥੇ ਦਾ ਜੋ ਆਇਲ ਆ ਉਹ ਖਰੀਦਣ ਦੀ ਡੀਲ ਹੋ ਸਕਦੀ ਹੈਗੀ ਆ, ਜਿਹਨੂੰ ਦੇਖਦੇ ਹੋਏ ਆਇਲ ਦੀਆਂ ਪ੍ਰਾਈਸਿਸ $70 ਪਰ ਬੈਰਲ ਦੇ ਹਿਸਾਬ ਦੇ ਨਾਲ ਡਾਊਨ ਹੋ ਗਈਆਂ ਹੈਗੀਆਂ। ਇਹ ਇੱਕ ਬਹੁਤ ਵੱਡੀ ਡੀਲ ਹੋਊਗੀ, ਕਿਉਂਕਿ ਈਰਾਨ ਨੂੰ ਯੂਐਸ ਕਾਫੀ ਲੰਬੇ ਸਮੇਂ ਤੋਂ ਹੀ ਆਪਣਾ ਵਿਰੋਧੀ ਸਮਝਦਾ ਆ ਰਿਹਾ ਹੈਗਾ। ਪਰ ਇਹ ਪਤਾ ਚੱਲਿਆ ਆ ਵੀ ਜੋ ਰੀਸੈਂਟਲੀ ਡੀਲ ਹੋਈ ਆ ਉਹਦੇ ਵਿੱਚ ਬੈਸਟ ਟੈਕਸਸ ਇੰਟਰਮੀਡੀਏਟ ਉਹਨਾਂ ਦਾ ਜੋ ਸਟਾਕ ਆ 4.8% ਡਾਊਨ ਚੱਲ ਗਿਆ $70 ਪਰ ਬੈਰਲ ਦੇ ਹੋਣ ਦੇ ਹਿਸਾਬ ਦੇ ਨਾਲ। ਰਬੈਕਾ ਬੇਬੀਨ ਇੱਕ ਸੀਨੀਅਰ એનર્ਜੀ ਟ੍ਰੇਡਰ ਹੈਗੇ ਆ CIBC ਪ੍ਰਾਈਵੇਟ ਵੈਲ ਤੇ, ਉਹਨਾਂ ਨੇ ਕਿਹਾ ਵੀ ਇਹ ਓਵਰ ਰਿਐਕਸ਼ਨ ਲੱਗਦਾ ਆ, ਪਰ ਜੇ ਇਹ ਡੀਲ ਥਰੂ ਹੋ ਜਾਂਦੀ ਆ ਤਾਂ ਕਹਿੰਦੇ ਵੀ 1 ਮਿਲੀਅਨ ਬੈਰਲ ਡੇਲੀ ਕਰੂਡ ਆਇਲ ਦੀ ਪ੍ਰੋਡਕਸ਼ਨ ਈਰਾਨ ਕਰ ਸਕਦਾ ਹੈਗਾ, ਜੋ ਕਿ USA ਦੇ ਵਿੱਚ ਪਹੁੰਚ ਸਕਦੀ ਆ, ਤੇ 3.7 ਮਿਲੀਅਨ ਬੈਰਲਸ ਏ ਡੇ ਬਾਈ ਨੈਕਸਟ ਈਅਰ। ਸੋ ਇਹ ਦੇਖਦੇ ਆ। ਪਰ ਇਹਦੇ ਸੰਬੰਧ ਦੇ ਵਿੱਚ ਵਿਧਾਂਤ ਪਟੇਲ ਜੋ ਸਟੇਟ ਡਿਪਾਰਟਮੈਂਟ ਦੇ ਸਪੋਕਸਮੈਨ ਹੈਗੇ ਆ, ਉਹਨਾਂ ਨੇ ਕਿਹਾ ਵੀ ਰਿਊਮਰਸ ਹੈਗੇ ਆ, ਲੀਕਸ ਆਫ ਡਿਪਲੋਮੈਟਿਕ ਕਨਵਰਸੇਸ਼ਨ ਆ, ਹਜੇ ਤੱਕ ਇਹ ਕੋਈ ਕਲੀਅਰ ਨਹੀਂ ਹੋਈ। ਪਰ ਗੱਲ ਇੱਥੋਂ ਲੱਗ ਰਹੀ ਆ ਆਇਲ ਆਲਰੇਡੀ 10% ਡਾਊਨ ਹੈਗਾ। ਚਾਈਨਾ ਦੀ ਇਕਨੋਮੀ ਬੜੀ ਮਾੜੀ ਹੈ ਇਸ ਟਾਈਮ ਦੇ ਉੱਤੇ, ਇੰਟਰਸਟ ਰੇਟ ਹਾਈ ਹੈਗੇ ਆ, ਫੈਡਰਲ ਰਿਜ਼ਰਵ ਬੋਰਡ ਨੇ ਅਨਾਉਂਸ ਆਲਰੇਡੀ ਕਿੰਨੀ ਵਾਰੀ ਕੀਤਾ ਹੈਗਾ। ਤੇ ਜੋ ਰਸ਼ੀਆ ਵਾਲੇ ਆ ਉਹ ਆਪਣਾ ਕਰੂਡ ਆਇਲ ਧੜਾ ਧੜ ਵੇਚ ਰਹੇ ਹੈਗੇ, ਇੰਡੀਆ ਵਾਲੇ ਜੋ ਆ ਉਹ ਉੱਥੋਂ ਖਰੀਦ ਰਹੇ ਆ। ਸੋ ਹੋ ਸਕਦਾ ਇਹ ਸਾਰੇ ਕਾਸੇ ਨੂੰ ਦੇਖਦੇ ਹੋਏ ਅਮਰੀਕਾ ਵਾਲਿਆਂ ਨੇ ਚਾਈਨਾ ਦੇ ਨਾਲ ਹੱਥ ਮਿਲਾ ਲਿਆ ਹੋਵੇ। ਜੀ, ਫ੍ਰੈਜ਼ਨੋ ਦੇ ਵਿੱਚ ਲਗਾਤਾਰ ਕ੍ਰਾਈਮ ਦੀਆਂ ਵਾਰਦਾਤਾਂ ਦੇ ਵਿੱਚ ਇਜ਼ਾਫਾ ਦਰਜ ਕੀਤਾ ਜਾ ਰਿਹਾ, ਤੇ ਇਸੇ ਕਰਕੇ ਫ੍ਰੈਜ਼ਨੋ ਜਿਹੜੇ ਵਾਸੀ ਨੇ ਉਹ ਇਸ ਦੇ ਲਈ ਸਿਟੀ ਨੂੰ ਜਾਂ ਹੋਰ ਜਿਹੜੇ ਆਲਾ ਉੱਚ ਅਧਿਕਾਰੀ ਨੇ ਉਹਨਾਂ ਨੂੰ ਇਸ ਬਾਬਤ ਸ਼ਿਕਾਇਤ ਕਰਦੇ ਰਹਿੰਦੇ ਨੇ, ਤੇ ਆਪਸ ਵਿੱਚ ਵੀ ਉਹਨਾਂ ਦੀ ਗੱਲਬਾਤ ਦੇ ਵਿੱਚ ਅਕਸਰ ਗੱਲਬਾਤ ਹੁੰਦੀ ਹੈ ਕਿ ਕਈ ਇਲਾਕੇ ਅਜਿਹੇ ਨੇ ਜਿੱਥੇ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਹੈ ਲਗਾਤਾਰ ਖਰਾਬ ਹੋ ਰਹੀ ਹੈ। ਇੱਕ ਵਾਰ ਫਿਰ ਦੱਖਣੀ ਪੱਛਮੀ ਫ੍ਰੈਜ਼ਨੋ ਦੇ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ ਹੈ, ਤੇ ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ ਇੱਕ ਆਦਮੀ ਦੀ ਮੌਤ ਹੋ ਗਈ ਹੈ ਤੇ ਇੱਕ ਔਰਤ ਹਸਪਤਾਲ ਦੇ ਵਿੱਚ ਇਲਾਜ ਦੇ ਜੇਰੇ ਇਲਾਜ ਦੱਸੀ ਗਈ ਹੈ। ਦੱਖਣੀ ਜਨੇਵਾ ਤੇ ਲੋਰੇਨਾ ਦੇ ਨੇੜੇ ਇੱਕ ਗੋਲੀਬਾਰੀ ਹੋਈ ਹੈ ਜਿਹਦੇ ਵਿੱਚ ਕਈ ਰਾਉਂਡ ਫਾਇਰ ਹੋਏ ਨੇ, ਤੇ ਪੁਲਿਸ ਨੂੰ ਇਹਦੇ ਬਾਰੇ ਇੱਕ ਵਿਭਾਗ ਦੇ ਸ਼ਾਰਟ ਸਪੋਟਰ ਦੁਆਰਾ ਸਿਸਟਮ ਦੁਆਰਾ ਅਲਰਟ ਜਿਹੜਾ ਉਹ ਕੀਤਾ ਗਿਆ ਸੀ। ਜਦੋਂ ਪੁਲਿਸ ਇੱਥੇ ਮੌਕੇ ਤੇ ਪਹੁੰਚਦੀ ਹੈ ਤਾਂ 40 ਸਾਲਾ ਇੱਕ ਆਦਮੀ ਜਿਹੜਾ ਉਹ ਬੜੀ ਗੰਭੀਰ ਜ਼ਖਮੀ ਹਾਲਤ ਦੇ ਵਿੱਚ ਪੁਲਿਸ ਨੂੰ ਮਿਲਦਾ ਹੈ, ਤੇ ਪੁਲਿਸ ਉਸ ਨੂੰ ਹਸਪਤਾਲ ਪਹੁੰਚਾਉਂਦੀ ਹੈ, ਪਰ ਹਸਪਤਾਲ ਜਾ ਕੇ ਉਹ ਦਮ ਤੋੜ ਦਿੰਦਾ, ਉਹਨੂੰ ਬਚਾਇਆ ਨਹੀਂ ਜਾ ਸਕਦਾ। ਜਿਹੜੀ ਔਰਤ ਆ ਉਹਦੀ ਉਮਰ 50 ਸਾਲਾਂ ਦੱਸੀ ਗਈ ਹੈ ਤੇ ਉਹ ਵੀ ਗੰਭੀਰ ਜ਼ਖਮੀ ਸੀ, ਪਰ ਹੁਣ ਦੱਸਦੇ ਕਿ ਇਹਦੇ ਸਿਰ ਦੇ ਵਿੱਚ ਸੱਟ ਲੱਗੀ ਹੋਈ ਹੈ ਤੇ ਹਸਪਤਾਲ ਦੇ ਵਿੱਚ ਉਹ ਵੀ ਜੇਰੇ ਇਲਾਜ ਹੈ। ਤੇ ਨਾਲ ਦੀ ਨਾਲ ਇਹ ਵੀ ਦੱਸਿਆ ਗਿਆ ਕਿ ਉਹਦੀ ਹਾਲਤ ਜਿਹੜੀ ਉਹ ਖਤਰੇ ਤੋਂ ਬਾਹਰ ਹੈ। ਪੁਲਿਸ ਦਾ ਕਹਿਣਾ ਹੈ ਕਿ ਫਿਲਹਾਲ ਗੋਲੀ ਚਲਾਈ ਕਿਹਨੇ ਤੇ ਉਹਦਾ ਮੰਤਵ ਕੀ ਸੀ, ਸ਼ੂਟਰ ਕੌਣ ਹੈ, ਇਹਦੇ ਬਾਰੇ ਕੋਈ ਵੇਰਵਾ ਨਹੀਂ ਹੈ। ਇੱਕ ਗੁਆਂਢੀ ਜੋ ਲਗਾਤਾਰ ਇਸ ਇਲਾਕੇ ਦੇ ਵਿੱਚ 1 ਸਾਲ ਤੋਂ ਰਹਿ ਰਿਹਾ, ਉਹਦਾ ਕਹਿਣਾ ਇਹ ਸੀਗਾ ਕਿ ਗੋਲੀ ਚੱਲਣ ਦੀ ਮੈਂ ਆਵਾਜ਼ ਜ਼ਰੂਰ ਸੁਣੀ ਹੈ, ਗੋਲੀਆਂ ਕਈ ਚੱਲੀਆਂ ਨੇ, ਪਰ ਇਹ ਚਲਾਈ ਕਿਹਨੇ ਤੇ ਉਹਦਾ ਮੰਤਵ ਕੀ ਸੀ ਇਹਦੇ ਬਾਰੇ ਮੈਨੂੰ ਕੁਛ ਨਹੀਂ ਪਤਾ। ਔਰਲੈਂਡੋ ਵਾਸਕੁਏਜ਼ ਜਿਹੜਾ ਉਹ ਕਹਿ ਰਿਹਾ ਸੀਗਾ ਕਿ ਇਹ ਰੌਲਾ ਇਉਂ ਪਿਆ ਜਿਵੇਂ ਕੋਈ ਦਰਵਾਜ਼ਾ ਲਗਾਤਾਰ ਖੜਕਾ ਰਿਹਾ ਹੋਵੇ। ਜਦੋਂ ਮੈਂ ਜਾਗਿਆ ਉੱਥੇ ਦੇਖਿਆ ਤਾਂ ਪਤਾ ਲੱਗਿਆ ਕਿ ਗੋਲੀਆਂ ਕਈ ਰਾਉਂਡ ਜਿਹੜੇ ਫਾਇਰ ਹੋਏ ਨੇ, ਗੋਲੀਆਂ ਕਈ ਚੱਲੀਆਂ ਨੇ, ਤੇ ਇੱਕ ਬੰਦਾ ਜ਼ਖਮੀ ਹਾਲਤ ਦੇ ਵਿੱਚ ਇਸ ਇਲਾਕੇ ਦੇ ਵਿੱਚ ਪਿਆ। ਹੁਣ ਪੁਲਿਸ ਦਾ ਕਹਿਣਾ ਇਹ ਹੈ ਕਿ ਅਸਲ ਦੇ ਵਿੱਚ ਫ੍ਰੈਜ਼ਨੋ ਦੇ ਵਿੱਚ ਇਹ ਇਸ ਤਰ੍ਹਾਂ ਦਾ 16ਵਾਂ ਕਤਲ ਹੈ, ਤੇ ਹਾਲੇ ਅਸੀਂ 6ਵੇਂ ਮਹੀਨੇ ਦੇ ਵਿੱਚ ਹਾਂ, ਤੇ 34 ਸਾਲਾ ਸ਼ਵਰ ਸਮਿਥ ਹੈ ਜਿਸ ਦੀ ਮੌਤ ਇਸ ਗੋਲੀਬਾਰੀ ਦੀ ਘਟਨਾ ਦੇ ਵਿੱਚ ਹੋਈ ਹੈ। ਤੇ ਦੱਸਦੇ ਚੱਲੀਏ ਕਿ 27 ਮਈ ਦੀ ਗੱਲ ਹੈ ਜਦੋਂ ਇੱਕ ਸਰਕਲ ਦੇ ਨੇੜੇ ਸੈਂਟਰਲ ਫ੍ਰੈਜ਼ਨੋ ਦੇ ਵਿੱਚ ਗੋਲੀ ਮਾਰੀ ਗਈ ਸੀ, ਤੇ ਇਸ ਬੰਦੇ ਦੀ ਵੀ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਜਦੋਂ ਸੀਗਾ ਇਹ, ਤਾਂ ਇਹਦੀ ਮੌਤ ਹੋ ਗਈ ਸੀ। ਔਰਤ ਦੀ ਜਿਹੜੀ ਹਾਲਤ ਆ ਉਹ ਖਤਰੇ ਤੋਂ ਬਾਹਰ ਹੈ, ਪਰ 34 ਸਾਲਾ ਸ਼ਵਰ ਸਮਿਥ ਇਹਨਾਂ ਗੋਲੀਆਂ ਦੀਆਂ ਘਟਨਾਵਾਂ ਦੇ ਵਿੱਚ, ਗੋਲੀਬਾਰੀ ਦੀ ਘਟਨਾ ਦੇ ਵਿੱਚ ਮਾਰਿਆ ਗਿਆ।